नाज़रीन मेरे पीछे तुसी देख रहे हो ਇਹ ਲੋਕਾਂ ਦੀ ਭੀੜ, ਇਹ ਮੋਟਰਸਾਈਕਲ, ਇਹ ਗੱਡੀਆਂ, ਇਹ ਰਿਕਸ਼ੇ। ਲਾਹੌਰ ਦੇ ਵਿੱਚ 1 ਕਰੋੜ ਦੇ ਕਰੀਬ ਲੋਕ ਐਸੇ ਨੇ ਜਿਹੜੇ ਮੋਟਰਸਾਈਕਲ ਇਸਤੇਮਾਲ ਕਰਦੇ ਨੇ ਔਰ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਪੈਟਰੋਲ ਕਿੰਨਾ ਮਹਿੰਗਾ ਹੋਇਆ। ਇਸ ਮਹਿੰਗਾਈ ਤੋਂ ਬਾਅਦ ਇਹ ਮੋਟਰਸਾਈਕਲ ਇਸਤੇਮਾਲ ਕਰਨ ਵਾਲਿਆਂ ਕੋਲ ਜਾਣਾਂਗੇ ਕਿ ਉਹਨਾਂ ਦੀ ਜੇਬ 'ਚ ਔਰ ਉਹਨਾਂ ਦੀ ਜ਼ਿੰਦਗੀ 'ਚ ਕੀ ਫਰਕ ਹੈ। बोल जी अपनी दुकान है? नहीं जी, मैं काम करना था। अच्छा सुनाओ, पेट्रोल महंगा होया, ਤੁਹਾਡਾ ਸਮਾਨ ਵੀ ਕੋ ਮਹਿੰਗਾ ਹੋਇਆ? सारे पेट्रोल ਵਧਣ ਨਾਲ ਹਰ ਚੀਜ਼ ਮਹਿੰਗੀ ਹੋ ਗਈ ਹੈ। ਮਾਸ ਨੂੰ ਤੁਸੀਂ ਪਹਿਲੇ ਨਹੀਂ ਆਂਦਾ ਹੋਣਾ, ਪੈਟਰੋਲ ਬਾਅਦ ਚੋਂ ਮਹਿੰਗਾ ਹੋਇਆ ਜਿਵੇਂ ਹੁਕੂਮਤ ਨਹੀਂ, ਨੇ। ਸਾਡਾ ਰੇਟ ਉਹੀ ਹੈਗਾ। ਅੱਛਾ। ਸਾਡਾ ਰੇਟ ਗਾਹਕ ਪੈਸੇ ਨਹੀਂ ਦਿੰਦਾ ਸਾਨੂੰ। ਗਾਹਕ ਨੇ ਉਹੀ ਲਾਣੇ ਜਿਹੜੇ ਲਾਣੇ, ਨਹੀਂ ਤੁਹਾਨੂੰ ਕਹਿਣਾ ਪਈ ਮੈਂ ਜਾ ਰਿਹਾ। ਗਾਹਕ ਤੁਹਾਨੂੰ ਆ ਕੇ ਕਹਿੰਦਾ ਨਹੀਂ ਯਾਰ ਪੈਟਰੋਲ ਬੜਾ ਮਹਿੰਗਾ ਇੱਥੇ ਪਹੁੰਚੇ ਹੈ। ਗਾਹਕ ਕੋਈ ਤੇ ਰਿਆਇਤ ਕਹਿੰਦਾ, ਕਰੋ। ਹਾਂ ਬਿਲਕੁਲ, ਗਾਹਕ ਨੂੰ ਰਿਆਇਤ ਕਰ ਦਿੱਤੀ ਅਸੀਂ ਫਿਰ ਭਾਜੀ। ਹਾਂ ਪੈਟਰੋਲ ਪਹੁੰਚ ਜਾਂਦੇ ਆ, ਉਹ ਕਹਿੰਦੇ ਭਾਜੀ ਰੇਟ ਇਹੀ ਜੇ ਲੈਣੇ ਲਵੋ ਪਵਾਓ, ਨਹੀਂ ਤਾਂ ਜਾਓ ਘਰ। ਅਸੀਂ ਲੇਕਿਨ ਰਿਆਇਤ ਕਰ ਦਿੰਦੇ ਹਾਂ। ਤੁਸੀਂ ਕਿੰਨਾ ਕੁ ਸਫ਼ਰ ਕਰਕੇ ਆਉਂਦੇ ਹੋ ਇੱਥੇ ਮੋਟਰਸਾਈਕਲ ਤੇ ਹੀ ਅਸੀਂ ਆਉਂਦੇ ਹਾਂਜੀ 15 ਕਿਲੋਮੀਟਰ। ਹੋ? ਕਿੰਨਾ ਫਰਕ ਪਿਆ ਜੇ ਡੇਲੀ ਦਾ? ਸਰ ਫਰਕ ਹੈ ਪਿਆ, ਅੱਗੇ 100 ਰੁਪਏ ਦਾ ਲੱਗਦਾ ਸੀ, ਹੁਣ 150 ਰੁਪਏ ਦਾ ਲੱਗਦਾ ਹੈ। ਸਮਝ ਲਓ ਕਿ 1500 ਰੁਪਏ ਦਾ ਜਿਹੜਾ ਨਾ ਨੁਕਸਾਨ ਹੋ ਗਿਆ ਸਾਡਾ। ਔਰ ਡੇਲੀ ਦਾ ਤੁਹਾਡਾ ਕੰਮ ਵੱਧ ਗਿਆ, ਮਹੀਨੇ ਤੇ ਵੀ ਜੇਬ ਤੇ ਖਰਚਾ ਵੱਧ ਗਿਆ ਨਾ? ਮਹੀਨੇ ਦੇ ਵੀ ਜੇਬ ਦਾ ਖਰਚਾ ਵੱਧ ਗਿਆ, ਬਹੁਤ ਨੁਕਸਾਨ ਹੋਇਆ ਸਾਡਾ ਮੁਲਾਜ਼ਮ ਬੰਦੇ ਦਾ। ਕੀ ਸਮਝਦੇ ਹੋ ਕਿ ਰੇਟ ਕੀ ਵਾਕਈ ਹੈ ਜੰਗਾਂ ਦੀ ਵਜ੍ਹਾ ਤੋਂ ਜਿਹੜਾ ਸਾਰ ਵਧਿਆ ਜੰਗਾਂ ਦਾ ਕੋਈ ਰੋਲਾ ਨਹੀਂਗਾ, ਜੇਬਾਂ ਭਰਦੇ ਪਏ ਨੇ। ਇਹਨਾਂ ਨੂੰ ਬਹਾਨਾ ਚਾਹੀਦਾ ਸਿਰਫ ਕੋਈ ਨਾ ਕੋਈ ਕਿ ਪੈਟਰੋਲ ਵਧਾਉਣ ਦਾ, ਕੋਈ ਰਿਕਸ਼ਾ ਵਧਾਉਣ ਦਾ, ਹੋਰ ਕੋਈ ਰੋਲਾ ਨਹੀਂਗਾ। ਤੁਸੀਂ ਕੀ ਚਾਹੁੰਦੇ ਜੇ ਕੀ ਕਰਨਾ ਚਾਹੀਦਾ ਸੀ ਇਹਨਾਂ ਨੂੰ? ਇਹਨਾਂ ਨੂੰ ਘਟਾਉਣਾ ਚਾਹੀਦਾ ਸੀ। ਸਗੋਂ ਆਲਮੀ ਮੰਡੀ 'ਚ ਤੇਲ ਦਾ ਰੇਟ ਘਟ ਰਿਹਾ, ਇੱਥੇ ਵਧਾ ਰਹੇ ਨੇ। ਇਹ ਪਾਕਿਸਤਾਨ ਹੈ। ਤੇ ਬਾਕੀ ਅਸੀਂ ਸੁਲ੍ਹਾ ਕਰਾਉਂਦੇ ਫਿਰਨੇ ਆ ਦੁਨੀਆ ਦੀ, ਕੀ ਕਹੋਗੇ? ਉਹ ਉਸਤਾਦ ਜੀ ਸੁਲ੍ਹਾ ਤੇ ਹੋ ਜਾਣੀ ਹੈ, ਲੇਕਿਨ ਜੋ ਹਾਲਾਤ ਨੇ ਇਸ ਤਰ੍ਹਾਂ ਅੱਲਾ ਮਾਫ ਕਰੇ। ਉਹਨਾਂ ਦਾ ਬੰਦਾ ਜਿਹੜਾ ਵਜ਼ੀਰ ਆਜ਼ਮ ਸੀ, ਉਹਨਾਂ ਨੇ ਸੁਪਰੀਮ ਲੀਡਰ, ਹਾਂ ਉਹ ਮਾਰਤਾ ਉਹਨਾਂ ਨੇ। ਦੁੱਖ ਹੋਇਆ ਤੁਹਾਨੂੰ? ਬਹੁਤ ਦੁੱਖ ਹੋਇਆ, ਬਹੁਤ ਦੁੱਖ ਹੈਗਾ। ਉਹਦਾ ਕੋਈ ਇਜ਼ਾਲਾ ਹੀ ਨਹੀਂ ਹੈਗਾ। ਬਾਬਾ ਜੀ ਪੈਟਰੋਲ ਵੱਧ ਗਿਆ ਹੈ, ਜੀ ਮਹਿੰਗਾ ਹੋ ਗਿਆ, ਕੀ ਫਰਕ ਪਿਆ ਜ਼ਿੰਦਗੀ 'ਚ? ਕਾਫੀ ਫਰਕ ਪਿਆ ਜੀ। ਹਰ ਚੀਜ਼ ਮਹਿੰਗੀ ਹੈ। ਜਿਹੜੀ ਚੀਜ਼ ਲੈਣ ਜਾਓ ਮਹਿੰਗਾਈ ਇੰਨੀ। ਮਟਨ ਲੈਣ ਜਾਓ ਤੇ 3400 ਰੁਪਏ ਕਿਲੋ ਹੋ ਗਿਆ। ਜੇ ਚੀਜ਼ ਦੇਖੋ ਰੇਟ ਵੱਧ ਗਏ ਨੇ, ਹਰ ਚੀਜ਼ ਦਾ ਰੇਟ ਬਹੁਤ ਜ਼ਿਆਦਾ ਹੈ। ਹਕੂਮਤ ਤਾਂ ਕਹਿ ਰਹੀ ਹੈ ਮਹਿੰਗਾਈ ਘਟ ਰਹੀ ਹੈ। ਮਹਿੰਗਾਈ ਵੱਧ ਰਹੀ ਹੈ ਜਨਾਬ, ਘੱਟ ਕਿੱਥੇ ਰਹੀ ਹੈ। ਹਰ ਚੀਜ਼ ਲੈਣ ਜਾਓ ਡਬਲ ਰੇਟ ਹੈ। ਜਿਹੜੀ ਚੀਜ਼ ਲੈਣ ਜਾਓ ਤਾਂ ਕਹਿੰਦੇ ਇਹ ਰੇਟ ਹੈ, ਇਹ ਰੇਟ ਹੈ। ਪਹਿਲੇ ਹੋਰ ਰੇਟ ਸੀ, ਹੁਣ ਰੇਟ ਹੋਰ ਜ਼ਿਆਦਾ ਹੈ। ਹਰ ਚੀਜ਼ ਹੀ ਮਹਿੰਗੀ ਹੋ ਗਈ। ਹਾਂ, ਹਰ ਚੀਜ਼ ਮਹਿੰਗੀ ਹੋ ਗਈ ਹੈ ਜੀ। ਤੁਹਾਨੂੰ ਲੱਗਦਾ ਕਿ ਹਕੂਮਤ ਕੋ ਕੰਮ ਕਰ ਰਹੀ ਹੈ ਚੱਜ ਦੇ? ਕੋਈ ਵੀ ਨਜ਼ਰ ਨਹੀਂ ਆਉਂਦਾ ਪਿਆ ਜੀ। ਮਹਿੰਗਾਈ ਤੇ ਮਹਿੰਗਾਈ ਹੋਈ ਜਾ ਰਹੀ ਹੈ। ਹਾਂਜੀ, ਰੇਟ ਵਧੀ ਜਾ ਰਹੇ ਨੇ। ਗਰੀਬ ਆਦਮੀ ਵਾਸਤੇ ਮੁਸ਼ਕਲ ਹੁੰਦੀ ਜਾ ਰਹੀ ਹੈ ਬਹੁਤ ਜ਼ਿਆਦਾ। ਇੰਨੀ ਆਮਦਨੀ ਹੋਈ ਜਿੰਨੇ ਖਰਚਾਤ ਪੂਰੇ ਕਰਨੇ ਮੁਸ਼ਕਲ ਹੋਏ ਨੇ। ਕੀ ਸਮਝਦੇ ਹੋ ਪੈਟਰੋਲ ਕਿਉਂ ਵਧਾਇਆ ਹਕੂਮਤ ਨੇ? ਲੋਕਾਂ ਸੇ ਤੇ ਮਹਿੰਗਾਈ ਕਰ ਦਿੱਤੀ ਨਾ ਜੀ, ਜ਼ਿਆਦਤੀ ਨਹੀਂ ਹੋਈ, ਜ਼ੁਲਮ ਕੀਤਾ ਗਿਆ ਆਵਾਮ ਨਾਲ। ਜੇ ਆਉਣ ਵਾਲੇ ਦਿਨਾਂ 'ਚ ਮਜ਼ੀਦ ਵੱਧ ਗਿਆ ਤੇ ਲੋਕ ਹੀ ਵਿਚਾਰੇ ਮਰ ਜਾਣਗੇ, ਹੋਰ ਕੀ ਕਰਨਗੇ। ਪੈਟਰੋਲ ਮਹਿੰਗਾ ਹੋ ਗਿਆ, ਬੋਲ ਜੀ ਕੀ ਕਹੋਗੇ? ਤੇਲ ਤਾਂ ਤੁਸੀਂ ਪਵਾ ਕੇ ਆਏ ਹੋਣੇ, ਕਿੰਨੇ ਦਾ ਪਵਾਇਆ ਜੀ? 325 रुपये लीटर। ਕਿੰਨਾ ਕੁ ਫਰਕ ਆਇਆ ਤੇਲ ਵਧਣ ਨਾਲੋਂ? ਇੱਕੋ ਵਾਰੀ ਜੰਪ ਮਾਰਿਆ ਤੇਲ ਨੇ ਸਹੀ? सर जी गरीब आवाम इसलिए ठीक है, हमारे हुक्मरान ही सही नहीं है। ਉਹ ਤਾਂ ਕਹਿੰਦੇ ਨੇ ਜੰਗ ਦੀ ਵਜ੍ਹਾ ਤੋਂ ਮਜਬੂਰੀ 'ਚ ਵਧਾਇਆ। सर जी इधर बढ़ रहा है ना, आगे तो नहीं बढ़ रहा दूसरे ममालिकों में। ਹਾਂ यहीं पर पाकिस्तान में महंगाई ज़्यादा ਬਿਲਕੁਲ, ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਵਧਾ ਦਿੱਤਾ ਨੇ। ਕਿੰਨਾ ਕੁ ਫਰਕ ਆਇਆ ਡੇਲੀ ਦੀ ਰੂਟੀਨ 'ਚ? ਖਰਚਾ ਕਿੰਨਾ ਕੁ ਵੱਧ ਗਿਆ? है। सर जी आम दिनों में 500 का लगता था, अब 700-800 रुपये का पेट्रोल लगता है। ਕੀ ਸਮਝਦੇ ਹੋ हुकूमत ਕੋਈ ਕੰਮ कर भी रही है आवाम वास्ते? सर जी क्या कहना चाहिए हुकूमत को, ठीक है जो उनको बेहतर लग रहा है वो कर रहा है। ਪੈਟਰੋਲ ਮਹਿੰਗਾ ਹੋ ਗਿਆ ਜੀ, ਕੀ ਕਹਿੰਦੇ ਹੋ? ਕੋਈ ਗੱਲ ਨਹੀਂ ਸਰ ਜੀ, ਜਦੋਂ ਹੋ ਗਿਆ ਮਹਿੰਗਾ, ਜਦੋਂ ਇਸਤੇਮਾਲ ਕਰਨਾ ਹੈ ਤਾਂ ਕਰਨਾ ਹੀ ਕਰਨਾ ਹੈ। ਕੀ ਸਮਝਦੇ ਹੋ ਕਿਉਂ ਮਹਿੰਗਾ ਹੋਇਆ ਹੈ? ਕੋਈ ਜੰਗ ਦੀ ਵਜ੍ਹਾ ਤੋਂ ਵਾਕਈ ਮਹਿੰਗਾ ਹੋਇਆ ਜਾਂ ਆਵਾਮ ਕੋ ਪੈਸੇ ਇਹਨਾਂ ਨੇ ਲਾਣੇ ਸਨ? ਨਹੀਂ ਇੱਕ ਜੰਗ ਦੀ ਨਤੀਜੇ ਨਾਲ ਹੋਇਆ। ਪੂਰੀ ਦੁਨੀਆ 'ਚ ਹੋਇਆ ਮਹਿੰਗਾ, ਖਾਲੀ ਪਾਕਿਸਤਾਨ 'ਚ ਨਹੀਂ ਹੋਇਆ। ਕੀ ਫਰਕ ਕੀ ਪਿਆ? ਡੇਲੀ ਖਰਚੇ ਵਧੇ ਨੇ? ਸਾਰਾ ਕੁਝ ਹੀ ਨਾਲ ਹੈਗਾ। ਕਾਰੋਬਾਰ ਨੂੰ ਫਰਕ ਪਿਆ ਹੈ। ਕਾਫੀ ਫਰਕ ਪੈ ਗਿਆ, ਹੁਣ ਹਰ ਚੀਜ਼ ਹੀ ਮਹਿੰਗੀ ਲੱਭ ਰਹੀ। ਕਿਤੇ ਕਿਸੇ ਨੇ ਗੱਲ ਕੀਤੀ ਕਿ ਭਾਈਜਾਨ ਨੇ ਫਲਾਨੀ ਸ਼ੈ ਲੈਣ ਗਏ ਹੋ, ਉਹਨੇ ਕਿਹਾ ਹੋਵੇ ਕਿ ਯਾਰ ਪੈਟਰੋਲ ਮਹਿੰਗਾ ਹੋ ਗਿਆ ਤੇ ਇਹ ਵੀ ਮਹਿੰਗੀ ਹੋ ਗਈ। ਹਰ ਬੰਦਾ ਹੀ ਕਹਿ ਰਿਹਾ ਪੈਟਰੋਲ ਮਹਿੰਗਾ, ਹਰ ਸ਼ੈ ਮਹਿੰਗੀ ਹੋ ਗਈ। ਉਹ ਜਿਵੇਂ ਅਕਸਰ ਲੋਕ ਅੱਜ ਕਹਿ ਰਹੇ ਹੁੰਦੇ ਨੇ ਕਿ ਪੈਟਰੋਲ ਦਾ ਹਕੂਮਤ ਕੋ ਪਿਆ ਹੋਇਆ ਸੀ, ਉਹਨਾਂ ਫਿਰ ਵੀ ਮਹਿੰਗਾ ਕਰ ਦਿੱਤਾ ਹੈ। ਤੇ ਐਵੇਂ ਸਮਾਨ ਵੀ ਲੋਕਾਂ ਕੋ ਪਿਆ ਹੁੰਦਾ ਹੈ, ਦੁਕਾਨਦਾਰਾਂ ਕੋਲ, ਉਹ ਵੀ ਮਹਿੰਗਾ ਕਰ ਦਿੰਦੇ। ਰਿਆਸਤ ਹੈਗੀ ਹੈ ਸਾਰੀ, ਰਿਆਸਤ ਬਿਹਤਰ ਜਾਣਦੀ ਹੈ ਕੀ ਕਰਨਾ। ਨਹੀਂ, ਆਮ ਦੁਕਾਨਦਾਰ ਵੀ ਤਾਂ ਇਹੀ ਕਹਿੰਦਾ, ਹਾਲਾਂਕਿ ਸਮਾਨ ਪਹਿਲੇ ਦਾ ਲਿਆ ਪਿਆ ਹੁੰਦਾ ਆਵਾਮ ਔਰ ਰੇਟ ਵਧਾ ਦਿੰਦਾ। ਨਹੀਂ ਆਵਾਮ ਹੈਗੀ ਨਾ, ਰੇਟ ਤੇ ਆਵਾਮ ਨੂੰ ਵੀ ਛੁਰੀ ਫੇਰ ਦਿੰਦੀ। ਉਹ ਤੇ ਫਿਰ ਫੇਰਦੀ ਹੈ। ਅੱਛਾ, ਬਾਕੀ ਸੁਣਾਓ ਹੁਕੂਮਤ ਦੇ ਕੰਮ? ਚੂਰੀ ਫੇਰਦੀ ਹੈ, ਉਹ ਅੱਗੋਂ ਫੇਰਦਾ ਹੈ। ਹਾਂ, ਕੋਈ ਕਿਸੇ ਨੂੰ ਨਹੀਂ ਛੱਡਦਾ, ਕੋਈ ਕਿਸੇ ਨੂੰ ਨਹੀਂ ਬਖਸ਼ਦਾ।
ਸੁਣਾਓ ਬਾਕੀ ਹੁਕੂਮਤ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ? ਕੋਈ ਕੰਮ ਕਰ ਰਹੇ ਨੇ? ਜ਼ਬਰਦਸਤ ਕੰਮ ਹੈਗੇ ਨਾ। ਅੱਛਾ, ਅਸਲਾਮੁਅਲੈकुम। ਵਾਲੇਕੁਮ। ਬਜ਼ੁਰਗੋ, ਪੈਟਰੋਲ ਮਹਿੰਗਾ ਹੋ ਗਿਆ, ਕੀ ਕਹੋਗੇ? ਪੈਟਰੋਲ ਮਹਿੰਗਾ ਹੋ ਗਿਆ, ਇਹਨਾਂ ਦੀ ਮਿਹਰਬਾਨੀ ਹੈ ਜੀ। ਹੋਰ ਮਹਿੰਗਾ ਕਰ ਦੇਣ, ਆਵਾਮ ਨੂੰ ਮਾਰਦੀ ਕਿਉਂ ਨਹੀਂ ਪਈ? ਇਹਨਾਂ ਦਾ ਫਾਇਦਾ ਚੱਲੇਗਾ ਕਿ ਆਵਾਮ ਨੂੰ ਮਾਰਦਾ ਕਿ ਹੁਣ ਚਾਹ ਜਦ ਸਮਝ ਲਓ 50 ਦੀ ਜੇ ਚਾਹ ਦਾ ਕੱਪ ਜਿਹੜਾ ਪੈਟਰੋਲ ਨਾਲੋਂ ਸਸਤਾ ਕਿ ਚਾਹ ਹੀ ਹੈ, ਫਿਰ ਚਾਹ ਨਾਲ ਹੀ ਗੁਜ਼ਾਰਾ ਕਰਦੇ ਅਸੀਂ ਆਪਣਾ। ਇਹਨਾਂ ਦੀ ਮਿਹਰਬਾਨੀ ਹੈ, ਉਹ ਪੈਟਰੋਲ ਨੂੰ ਕੰਟਰੋਲ ਕਰ ਲੈਣਗੇ ਕਿ ਮਿਹਰਬਾਨੀ ਇਹਨਾਂ ਦੀ। ਨਹੀਂ ਕਰਨਗੇ ਤਾਂ ਵੀ ਮਿਹਰਬਾਨੀ ਹੈ। ਬਸ ਐਨੇ ਹੀ ਅਸੀਂ ਬਜ਼ੁਰਗੋ, ਚਾਹ ਵੀ ਹਰ ਪਾਸੇ 100 ਦੀ ਹੋਈ ਪਈ, ਤੁਸੀਂ ਚਾਹ ਤਾਂ ਵੈਸੇ 50 ਦੀ 50 ਦੀ ਸਸਤੀ। ਭਾਈ ਅਸੀਂ ਪਾਣੀ ਪਾ ਕੇ ਪੀਂਦੇ ਹਾਂ। ਅੱਛਾ, ਠੀਕ ਹੋ ਪੈਟਰੋਲ ਗਿਆ। ਨਾਲ ਪੀਵਾਂਗੇ ਕਿ ਫਿਰ 200 ਦਾ ਵੀ ਪੀਣਾ ਪਏਗਾ। ਉਹ ਸਟੇਸ਼ਨ ਤੇ ਜਾਈਏ ਨਾ, ਰੋੜੀ ਪਹੁੰਚੀਏ ਨਾ, ਉਹ ਕਹਿੰਦੇ ਜੀ ਭਾਈ 200 ਤੋਂ ਘੱਟ ਨਹੀਂ ਜੀ ਹੋਣੀ, ਭਾਵੇਂ ਪਾਣੀ ਵਾਲੀ ਪੀਣੀ ਪਿਓ ਨਹੀਂ ਪੀਣੀ ਕਿ ਜਾਓ। ਉਹ ਪਤਾ ਨਹੀਂ ਕਾਹਦਾ ਦੁੱਧ ਦੇਈ ਜਾ ਰਹੇ ਨੇ, ਉਹ ਕਹੀ ਜਾ ਰਹੇ ਨੇ ਪੈਟਰੋਲ ਮਹਿੰਗਾ ਹੋ ਗਿਆ। ਕਿ ਚਾਹ ਦਾ ਪੈਟਰੋਲ ਦਾ ਕੀ ਲਿੰਕ ਹੈ ਪਹਿਲਾਂ ਬੰਦਾ ਇਹ ਦੱਸੋ। ਹੁਕੂਮਤ ਕਹਿੰਦੀ ਜੰਗ ਦੀ ਵਜ੍ਹਾ ਤੁਸੀਂ ਉਹ ਵਧਾਇਆ ਬਸ ਜੰਗ ਅਸੀਂ ਇਹਨਾਂ ਨੇ ਆਪ ਕਰਵਾਈ ਹੈ ਚੀਜ਼ਾਂ ਮਹਿੰਗੀਆਂ ਕਰਨ ਵਾਸਤੇ। ਅੱਛਾ, ਹਾਂ, ਇਹ ਤਾਂ ਹੁਣ ਸੁਲਾ ਕਰਾਉਂਦੇ ਫਿਰਦੇ ਨੇ ਲੋਕਾਂ ਦੀ। ਇਹ ਘੱਟ ਹੀ ਕਰਾਉਣਗੇ। ਇਹਨਾਂ ਨੇ ਕਰਾਉਣੀ ਹੁੰਦੀ ਕਿ ਇੱਥੋਂ ਤੱਕ ਕੰਮ ਹੀ ਨਾ ਹੁੰਦਾ, ਪੈਟਰੋਲ ਕੇ ਸਾਨੂੰ ਫ੍ਰੀ ਮਿਲਦੀ ਜਾਂਦਾ ਨਾ। ਇਹ ਗੱਲ ਕਿਆ ਬਾਤ ਹੈ। ਪੈਟਰੋਲ ਮਹਿੰਗਾ ਹੋ ਗਿਆ, ਕੀ ਕਹੋਗੇ? ਕਹਿ ਸਕਦੇ ਨੇ ਆਵਾਮ ਕੁਝ ਕਹਿ ਸਕਦੀ ਹੈ ਅੱਛਾ, ਜਾਂ ਅੱਜ ਦਿਨ ਤੱਕ ਆਵਾਮ ਨੇ ਕੁਝ ਕਿਹਾ ਹੈ, ਆਵਾਮ ਬਸ ਕਹਿ ਰੋਲਾ ਹੀ ਪਾ ਸਕਦੀ, ਹੋਰ ਕੁਝ ਵੀ ਨਹੀਂ ਕੀ ਹੋਣਾ। ਫਰਕ ਕੀ ਆਇਆ ਪੈਟਰੋਲ ਮਹਿੰਗਾ ਹੋਣ ਨਾਲ? ਦੇਖੋ ਕਾਫੀ ਸੂਰਤ ਹਾਲ ਹੈ, ਹੁਣ ਜੰਗ ਵਗੈਰਾ ਦਾ ਵੀ ਕਹਿ ਰਹੇ ਨੇ। ਸਾਨੂੰ ਤੇ ਇੰਨਾ ਜੋ ਟੀਵੀ ਤੇ ਦੱਸਿਆ ਜਾਣਾ, ਅਸੀਂ ਤੇ ਉਹੀ ਕਹਿਣਾ ਜੀ ਇਹ ਚੀਜ਼ ਦਾ ਮਸਲਾ ਆ ਗਿਆ, ਆ ਮੁੱਕ ਗਿਆ ਪੈਟਰੋਲ। ਤੁਸੀਂ ਮੁੱਕ ਵੀ ਗਿਆ ਜੇ? ਕਿੰਨੇ ਦਾ ਪਵਾ ਕੇ ਆਏ ਸੀ ਤੁਸੀਂ? ਤੇ 500 ਦਾ ਪਵਾਇਆ ਕੱਲ, ਅੱਛਾ, ਯਾਰ ਖਤਮ ਹੋ ਗਿਆ। ਇਹ ਹੁਣ ਚੌਕ ਚੌਕ ਕੇ ਜਾਓਗੇ ਫਿਰ ਪੈਟਰੋਲ ਪੰਪ ਤੇ? ਦੇਖੋ ਹੁਣ ਚੌਕ ਕੇ ਵੀ ਜਾਂਦੀ ਹੈ ਕਿ ਰੇੜ ਕੇ ਲੈ ਕੇ ਜਾਣਾ ਪੈਂਦੀ ਹੈ। ਕੀ ਸਮਝਦੇ ਹੋ ਕਿਉਂ ਵਧਾਇਆ ਨੇ ਪੈਟਰੋਲ? ਬਾਕੀ ਜੰਗ ਦੀ ਵਜ੍ਹਾ ਤੋਂ ਵਧਾਇਆ ਜਾਂ ਬਸ ਆਵਾਮ ਕੋਲ ਪੈਸੇ ਹੀ ਲੈਣੇ ਸਨ? ਸਰ ਕੁਝ ਕਹਿ ਨਹੀਂ ਸਕਦੇ। ਦੇਖੋ ਜੀ ਸਾਨੂੰ ਤਾਂ ਇਹੀ ਦੱਸਿਆ ਜਾ ਰਿਹਾ, ਅੱਗੇ ਦਾ ਪਤਾ ਕੋਈ ਨਹੀਂ, ਹੁਣ ਖਜ਼ਾਨਾ ਖਾਲੀ ਹੈ ਜਾਂ ਕੀ ਮਸਲਾ ਹੈ। ਅੱਛਾ, ਪੈਟਰੋਲ ਦਾ ਜਦੋਂ ਮਹਿੰਗਾਈ ਦਾ ਸੁਣ ਕੇ ਕੋਈ ਜੇਬ ਤੇ ਬੋਝ ਫੀਲ ਹੁੰਦਾ ਕਿ ਦਿਲ ਤੇ? ਸਰ ਜੇਬ ਤੇ ਫੀਲ ਹੁੰਦਾ, ਦਿਲ ਤੇ ਕੀ ਫੀਲ ਕਰਨਾ? ਦਿਲ ਤੇ ਫੀਲ ਕਰਾਂਗੇ ਤੇ ਫਿਰ ਕੀ? ਕਿੰਨਾ ਕੁ ਫਰਕ ਆਇਆ ਪੈਟਰੋਲ ਮਹਿੰਗਾ ਹੋਣ ਨਾਲ, ਮਹਿੰਗਾਈ ਨਾਲ? ਸਰ ਕਾਫੀ ਫਰਕ ਆਂਦਾ ਹੈ। ਸਮਝ ਲਓ ਕਿ ਜਿੱਥੇ 2 ਦਿਨ ਨਿਕਲਦੇ ਸੀ ਹੁਣ 1 ਦਿਨ ਨਿਕਲਣ ਡਿਆ। ਹੁਣ ਤੁਹਾਨੂੰ ਲੱਗਦਾ ਕਦੀ ਕਦੀ 70 ਦੀ ਜਗ੍ਹਾ ਤੇ ਤੁਸੀਂ ਮੈਦਾਨ 'ਚ ਫਿਰ ਰਹੇ ਹੋ? ਮਹਿਰਾਨ ਤੋਂ ਉੱਤੇ ਚਲੇ ਗਏ ਲੱਗਦਾ। ਚਲੋ ਕੋਈ ਅੱਗੋਂ ਨਜ਼ਰ ਆਉਂਦਾ ਜੇ ਕੋਈ ਆ ਜੰਗ ਜੁੰਗ ਕੰਟਰੋਲ ਹੋਈ ਤੇ ਕੋਈ ਰੇਟ ਵਾਪਸ ਵੀ ਆਏਗਾ? ਕਦੀ ਹੋਇਆ ਤਾਂ ਨਹੀਂ ਇੰਜ ਵੈਸੇ? ਸਰ ਆਵਾਮ ਸਿਰਫ ਰਿਕੁਐਸਟ ਹੀ ਕਰ ਸਕਦੀ ਹੈ ਆਪਣੀ ਗਵਰਨਮੈਂਟ ਨੂੰ ਕਿ ਜਿੰਨਾ ਮਾੜੇ ਬੰਦੇ ਦੇ ਘੱਟ ਹੋਏ ਬੋਝ ਪਾਓ। ਤੇ ਬਾਕੀ ਉਹ ਅੱਗੇ ਦੇਖੋ ਹੁਣ ਕੀ ਕਰਦੇ ਨੇ। ਉੱਤੇ ਗਈ ਚੀਜ਼ ਬਹੁਤ ਹੀ ਘੱਟ ਥੱਲੇ ਆਈ। ਬਾਕੀ ਦੱਸੋ ਓਵਰਆਲ ਕੋ ਹੁਕੂਮਤ ਦੇ ਕੰਮ ਚੰਗੇ ਵੀ ਨਜ਼ਰ ਆਉਂਦੇ ਜੀ? ਨਹੀਂ, ਕੰਮ ਤੇ ਗਵਰਨਮੈਂਟ ਕਰ ਹੀ, ਜਿਹੜੇ ਉਹਨਾਂ ਦੇ ਕਰਨ ਵਾਲੇ ਹੈਗੇ ਨੇ, ਜਿਹੜੇ ਕਰ ਸਕਦੇ ਨੇ ਉਹ ਕਰਦੇ ਪਏ ਨੇ। ਕੁਛ ਟਾਈਮ ਤੋਂ ਬਾਅਦ ਉਹਨਾਂ ਦਾ ਰਿਜ਼ਲਟ ਵੀ ਨਿਕਲ ਆਏਗਾ। ਮਤਲਬ ਆਉਣ ਵਾਲੇ ਦਿਨ ਚੰਗੇ ਹੋਣਗੇ ਇਨਸ਼ਾਅੱਲਾ। ਉਮੀਦ ਤੇ ਚੰਗੇ ਦੀ ਹੈ, ਅੱਗੇ ਦਾ ਪਤਾ ਨਹੀਂ। ਹਾਂਜੀ ਭਾਈ ਜਾਨ, ਕੀ ਕਰਦੇ ਕੀ ਹੋ ਤੁਸੀਂ ਇੱਥੇ? ਇਹ ਤੁਹਾਡੇ ਸਾਹਮਣੇ ਰਿਪੇਅਰਿੰਗ ਦੇ ਕੰਮ ਹੈ। ਅੱਛਾ, ਓਵਨ ਕਰ ਰਹੇ ਜੇ ਰਿਪੇਅਰ? ਓਵਨ ਤੇ ਟੋਸਟਰ ਜੂਸਰ ਵਗੈਰਾ ਓਵਨ ਰਿਪੇਅਰ ਹੋ ਜਾਂਦੇ ਨੇ ਸਹੀ? ਸਾਰਾ ਕੁਝ ਹੋ ਜਾਂਦਾ ਰਿਪੇਅਰ। ਅੱਛਾ, ਹਾਂ, ਸੁਣਾਓ, ਅਸੀਂ ਨਿਕਲੇ ਆ ਪੁੱਛਣ ਆਵਾਮ ਕੋਲੋਂ ਪੈਟਰੋਲ ਮਹਿੰਗਾ ਹੋ ਗਿਆ, ਤੁਹਾਡੀ ਜ਼ਿੰਦਗੀ ਤੇ ਕੀ ਫਰਕ ਪਿਆ? ਉਹਦਾ ਬੜਾ ਫਰਕ ਪਿਆ। ਪਹਿਲੇ ਮੈਂ ਇੱਥੋਂ ਦਰਬਾਰੋਂ ਜਾਣਾ ਸੀ ਬਾਟਾਪੁਰ 100 ਰੁਪਏ ਦੇ ਵਿੱਚ, ਮੋੜ 70 ਦੇ ਵੀ, ਹੁਣ 550 ਲੱਗਦਾ। 100 ਤੋਂ 550? ਹਾਂ ਜੀ, ਇੰਨਾ ਫਰਕ ਪਿਆ। ਤੁਸੀਂ ਜ਼ਿਆਦਾ ਘੁੰਮ ਘੁਮਾ ਕੇ ਤਾਂ ਨਹੀਂ ਜਾਂਦੇ ਹੋ? ਨਾ 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 ਨਾ, ਅੱਛਾ, ਕੀ ਕਹਦਾ ਤੁਸੀਂ ਸ਼ੈਂਪੂ ਆਪ ਵਾਕ ਪਹਿਲੇ ਕਹਿੰਦੇ ਲੀਟਰ ਤੇ ਆਣ ਜਾਣ ਹੈਗਾ ਸੀ, ਅੱਛਾ। ਤੇ ਹੁਣ ਕਿੱਥੇ ਹੈਗਾ? 350-400 ਦਾ ਪੈਟਰੋਲ ਲੱਗ ਜਾਂਦਾ ਰਿਹਾ। ਤੇ ਕੋਈ 12,000 ਰੁਪਏ ਮਹੀਨੇ ਦਾ ਫਿਰ ਠੀਕ ਹੈ। ਹਾਂ ਜੀ, ਲੱਗਦਾ, ਬਿਲਕੁਲ ਲੱਗਦਾ। ਬਾਕੀ ਕੰਮ ਸ਼ਮ ਠੀਕ ਨੇ ਅੱਜ ਕੱਲ੍ਹ? ਅੱਲਾ ਦਾ ਸ਼ੁਕਰ, ਅੱਲਾ ਦੀ ਰਹਿਮਤ ਹੈ। ਕੀ ਸਮਝਦੇ ਹੋ ਪੈਟਰੋਲ ਕਿਉਂ ਮਹਿੰਗਾ ਹੋਇਆ? ਪੈਟਰੋਲ ਕਿਉਂ ਮਹਿੰਗਾ ਹੈ? ਗੱਲ ਉਹ ਯਾਨੀ ਕਿ ਜੇਬਾਂ ਭਰਦੀਆਂ ਆਪਣੀਆਂ ਕਿਸੇ ਤਰ੍ਹਾਂ ਨਾ ਕਿਸੇ ਤਰ੍ਹਾਂ, ਜੇਬ ਭਰੀ ਜਾ ਰਹੀ ਉਹ ਤਾਂ ਵੈਸੇ ਜੰਗੀ ਹਾਲਾਤ ਦੀ ਵਜ੍ਹਾ ਤੋਂ ਵੀ ਫਰਕ ਤੇ ਜੰਗੀ ਪਿਆ। ਹਾਲਾਤ ਦਾ ਕੋਈ ਰੋਲਾ ਨਹੀਂ ਹੈਗਾ। ਦੇਖੋ ਜੀ, ਇੰਡੀਆ ਜੰਗ ਨਹੀਂ ਲੱਗੀ, ਬੰਗਲਾਦੇਸ਼ 'ਚ ਨਹੀਂ ਗਈ, ਸਭ ਪਾਸੇ ਗਈ। ਮਹਿੰਗਾ ਤਾਂ ਵੈਸੇ ਸਾਰਿਆਂ ਪਾਸੇ ਹੋਇਆ, ਪਾਕਿਸਤਾਨ 'ਚ ਜ਼ਿਆਦਾ ਆਇਆ ਥੋੜਾ ਨਹੀਂ ਹੋਇਆ ਜਿੰਨਾ ਇਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਕਰ ਦਿੱਤਾ। ਜਿੰਨਾ ਇਹਨਾਂ ਨੇ ਕਰ ਲਿਆ ਉਹਨਾਂ ਨਹੀਂ ਹੋਇਆ। ਬਾਕੀ ਓਵਰਆਲ ਕੀ ਦੇਖਦੇ ਹੋ ਹੁਕੂਮਤ ਦੇ ਕੰਮਾਂ ਨੂੰ? ਕੋਈ ਕੰਮ ਸ਼ਮ ਕਰ ਰਹੇ ਨੇ? ਹਾਂ, ਕੰਮ ਕਰਦੇ ਪਏ। ਇਹ ਦੇਖੋ ਨਾ, ਸਾਡੇ ਕੋਲ ਬੰਦਾ ਪਿਆ ਸਾਰਾ ਕੰਮ। 2 ਸਾਲ ਦਾ ਹੈਗਾ ਐਗਰੀਮੈਂਟ, ਇਨਸ਼ਾਅੱਲਾ ਬਣ ਜਾਏਗਾ 2 ਸਾਲ, ਫਿਰ ਅਸੀਂ ਚੌਂਕੇ ਲੁੱਡੀਆਂ ਪਾਵਾਂਗੇ। ਕੋਈ ਕੰਮ ਪਸੰਦ ਵੀ ਆਇਆ ਜੀ ਇਸ ਹੁਕੂਮਤ ਦਾ? ਕੰਮ ਹੈ ਥੋੜਾ, ਜਿਹੜਾ ਪਸੰਦ ਆਇਆ ਪਸੰਦ ਹੈ, ਜਿਹੜਾ ਅੱਛੇ ਕੰਮ ਹੀ ਅੱਛੇ। ਕਿਹੜੇ ਅੱਛੇ ਕੰਮ? ਇਹੋ ਜਿਹੇ ਤੁਹਾਡੇ ਰੋਡ ਸਿੱਧੇ ਕਰ ਲਈ, ਹੋਰ ਟ੍ਰੈਫਿਕ ਰੁਕਾਵਟ ਤੋਂ ਬਚਤ ਹੋ ਰਹੀ ਹੈ। ਪਾਰਕਿੰਗ ਵਗੈਰਾ ਦਾ ਕੰਮ ਵੀ ਠੀਕ ਹੋ ਰਿਹਾ? ਪਾਰਕਿੰਗ ਦਾ ਜਿਹੜਾ ਕੰਮ ਰੋਡ ਖੁੱਲੇ ਹੋ ਰਹੇ ਨੇ, ਇਹ ਹੋ ਰਿਹਾ। ਤੇ ਬਾਕੀ ਗਲਤ ਕੀ ਕਰ ਰਹੇ ਨੇ?
ਗਲਤ ਤਾਂ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਨਹੀਂ ਕਰਵਾ ਆਨੇ ਆ ਤੁਹਾਡੇ ਕੋਲ ਵੀ ਆਨੇ ਆ। ਹਾਂਜੀ ਤੁਸੀਂ ਕੁਝ ਕਹਿ ਰਹੇ ਸੀ ਸਾਨੂੰ, ਪੈਟਰੋਲ ਦੇ ਹਵਾਲੇ ਨਾਲ ਗੱਲ ਕਰ ਰਹੇ ਸਾਂ। ਮੈਂ ਪੈਟਰੋਲ ਦੇ ਬਾਰੇ ਨਾਲ ਗੱਲ ਕਰਨਾ ਪਿਆ ਤਾਂ ਕਿ ਤੁਸੀਂ ਦੇਖੋ, ਜੇਕਰ ਮਸ਼ਰਕ ਅਵਸਥਾ 'ਚ ਜੰਗ ਲੱਗੀ ਹੈ, ਆਪਣਾ ਹਾਰਮਜ਼ ਬੰਦ ਕੀਤਾ ਹੋਵੇ ਤੇ ਇੰਡੀਆ ਦੇ ਵੀ ਉਹੀ ਸੂਰਤ ਹਾਲ ਹੈ, ਬੰਗਲਾਦੇਸ਼ ਵੀ ਉਹੀ ਸੂਰਤ ਹਾਲ ਹੈ। ਤੁਹਾਡੇ ਇੱਥੇ ਪੈਟਰੋਲ ਕਿਉਂ 350 ਰੁਪਏ ਪੌਣੇ 400 ਰੁਪਏ ਲੀਟਰ ਹੋ ਗਿਆ, ਉੱਥੇ ਕਿਉਂ ਨਹੀਂ 350 400 ਲੀਟਰ ਹੋਇਆ? ਬੰਗਲਾਦੇਸ਼ ਦੀ ਨਹੀਂ, ਇਕਨੋਮੀ ਬਾਕੀ ਮੁਲਕਾਂ 'ਚ ਵੀ ਵੈਸੇ ਤਾਂ ਮਹਿੰਗਾ ਹੋਇਆ ਥੋੜਾ ਯਾਰ ਥੋੜਾ। 5 ਰੁਪਏ ਲੀਟਰ ਮਹਿੰਗਾ ਹੋਇਆ ਵੇ। ਕੋਈ ਖੁਦਾ ਦਾ ਖੌਫ ਕਰੋ, ਹੁਕੂਮਤ ਨੂੰ ਕਹੋ ਨਾ ਵੀ ਉਹ ਖੁਦਾ ਦਾ ਕੋਈ ਖੌਫ ਖੁਦਾ ਦਾ ਖੌਫ ਕਰੋ। ਅੱਛਾ ਹੈ ਹਾਂ। ਆਵਾਮ ਨੂੰ ਸਹੂਲਤਾਂ ਚਾਹੀਦੀਆਂ ਨੇ, ਆਵਾਮ ਨੂੰ ਮਹਿੰਗਾਈ ਘੱਟ ਚਾਹੀਦੀ ਹੈ। ਦੇਖੋ ਗਰੀਬ ਬੰਦਾ ਜਿਹੜੀ 2000 ਰੁਪਏ ਦਿਹਾੜੀ ਹੈ, ਉਹ ਬੰਦਾ ਕੀ ਕਰੇਗਾ? ਮੋਟਰਸਾਈਕਲ ਪੈਟਰੋਲ ਪਾਏਗਾ, ਬੱਚੇ ਦੀ ਫੀਸਾਂ ਦੇਗਾ, ਕੀ ਕਰੇਗਾ? ਜਦ ਪੈਟਰੋਲ ਜਦੋਂ ਮਹਿੰਗਾਈ ਦਾ ਸੁਣ ਕੇ ਜੇਬ ਤੇ ਬੋਝ ਆਉਂਦਾ ਹੈ ਕਿ ਦਿਲ ਤੇ ਆਉਂਦਾ? ਪਹਿਲੇ ਤੇ ਦਿਲ ਤੇ ਆਂਦਾ, ਫਿਰ ਜੇਬ ਤੇ ਆਣਾ ਹੀ ਆ ਰਿਹਾ ਵੇ, ਦਿਲ ਤੇ ਵੀ ਆਂਦਾ ਵੇ ਕਿ ਜੇ ਮੈਂ ਰੋਜ਼ ਦਾ ਮੇਰਾ 100 ਦਾ ਜਿੱਥੇ ਲੱਗਦਾ ਸੀ ਪੈਟਰੋਲ, ਹੁਣ ਉੱਥੇ ਮੇਰਾ 400 ਦਾ ਪੈਟਰੋਲ ਲੱਗਦਾ ਪਿਆ। ਮੈਂ ਕੀ ਬਚਤ ਕਰਾਂਗਾ? ਮੈਨੂੰ ਇਹ ਦੱਸ ਦਿਓ। ਮੈਂ ਦਿਹਾੜੀਦਾਰ ਬੰਦਾ ਕੀ ਬਚਤ ਕਰਾਂਗਾ? ਨਹੀਂ, ਰੋਜ਼ ਦਾ 100 ਲੱਗਦਾ ਸੀ ਤੇ ਇਹ ਮਹਿੰਗਾ ਹੁੰਦਾ ਕੋਈ 200 ਹੋ ਜਾਣਾ ਚਾਹੀਦਾ ਸੀ। ਤੁਹਾਡਾ 3 ਗੁਣਾ ਕਿਉਂ ਮਹਿੰਗਾ ਹੋ ਗਿਆ? ਲੰਬੇ ਰੂਟ ਤੋਂ ਆਉਣ ਲੱਗ ਪਏ ਹੋ। ਪੰਜ ਸਫਰ ਵੀ ਤੇ ਫਿਰ ਉਹਨਾਂ ਦਾ ਹਿਸਾਬ ਨਾਲ ਪੈਟਰੋਲ ਪੰਪ ਵਾਲੇ ਪੈਟਰੋਲ ਕੀ ਪੂਰਾ ਦਿੰਦੇ ਨੇ? ਅੱਛਾ, ਪੈਟਰੋਲ ਵੀ ਨਹੀਂ ਦਿੰਦੇ ਪੂਰਾ? ਪੂਰਾ ਕਿੱਥੋਂ ਦਿੰਦੇ ਨੇ? 10 ਵਿੱਚੋਂ ਇੱਕ ਪੈਟਰੋਲ ਪੰਪ ਹੋਏਗਾ ਜਿਹੜਾ ਪੂਰਾ ਪੈਟਰੋਲ ਪਾਉਂਦਾ ਹੋਏਗਾ। 10 ਵਿੱਚੋਂ ਇੱਕ ਪੈਟਰੋਲ ਪੰਪ ਹੋਏਗਾ। ਕਿਸੇ ਵੀ ਦੁਕਾਨ ਪੈਟਰੋਲ ਪੰਪ ਤੇ ਤੁਸੀਂ ਲੀਟਰ ਦੀ ਬੋਤਲ ਭਰਵਾ ਲਵੋ। ਪਹਿਲੇ ਤਾਂ ਉਹਨਾਂ ਨੇ ਕਹਿਣਾ ਲੀਟਰ ਹੈ ਹੀ ਨਹੀਂ ਸਾਡੇ ਕੋਲ, ਜੀ ਬੋਤਲ ਦੀ ਪੈਟਰੋਲ ਦੇਣਾ ਹੀ ਨਹੀਂ ਤੁਹਾਨੂੰ। ਇਹਨਾਂ ਦਿਨਾਂ 'ਚ ਕਿਸੇ ਬੇਲੀ ਨੇ ਕਿਹਾ ਹੋਵੇ ਯਾਰ ਮੈਨੂੰ ਮਿਲਣ ਆ ਮੇਰੇ ਕੋਲ, ਤੁਸੀਂ ਕਿਹਾ ਹੋਵੇ ਯਾਰ ਪੈਟਰੋਲ ਬੜਾ ਮਹਿੰਗਾ ਦਵਾ ਉਹ ਤਾਂ ਫਿਰ ਬੇਲੀਆਂ ਵਾਸਤੇ ਤਾਂ ਜਾਨ ਨਹੀਂ ਹਾਜ਼ਰ ਹੈ। ਅੱਛਾ, ਉੱਤੇ ਲੱਗ ਜਾਂਦਾ ਪੈਟਰੋਲ। ਉਹਦੇ ਵਿੱਚ ਜਾਨ ਨਹੀਂ ਹਾਜ਼ਰ। ਕੰਮ ਤੇ ਆਣ ਲੱਗਿਆ ਥੋੜਾ ਦੁਖਦਾ ਹੈਗਾ ਯਾਰ। ਲੱਗਦਾ ਵੇ, ਫਾਈਨ ਲੱਗਦਾ, ਪੈਟਰੋਲ ਲੱਗਦਾ। ਅੱਛਾ, ਬਾਕੀ ਹੁਣ ਅੱਲਾ ਬਿਹਤਰ ਕਰੇਗਾ, ਇਹਨਾਂ ਦੇ ਹਾਲਾਤ ਅੱਲਾ ਬਿਹਤਰ ਕਰੇ, ਸਾਡੇ ਵੀ ਕਰੇ ਤੇ ਇਹਨਾਂ ਦੇ ਵੀ ਕਰੇ। अस्सलाम वालेकुम सर। वालेकुम सलाम। ਇੱਥੇ ਸਰ ਕੰਮ ਕਰਦੇ ਹੋ ਜਾਂ ਖਰੀਦਦਾਰੀ ਕਰਨ ਆਏ ਹੋ? मैं खरीदारी करना है जी। ਪੈਟਰੋਲ ਮਹਿੰਗਾ ਹੋ ਗਿਆ, ਤੁਹਾਡਾ ਕਿੰਨਾ ਕੁ ਫਰਕ ਆਇਆ ਕਾਰੋਬਾਰ 'ਚ? ਪੈਟਰੋਲ ਮਹਿੰਗਾ ਹੋਣ ਨਾਲ ਇਹ ਫਰਕ ਆਇਆ ਕਿ ਗੱਡੀ ਬੰਦ ਕਰ ਦਿੱਤੀ ਹੈ। ਅੱਛਾ, ਮੋਟਰਸਾਈਕਲ ਦੇ ਉੱਤੇ ਬੱਚੇ ਦੇ ਨਾਲ ਆਇਆ ਮੈਂ ਖਰੀਦਾਰੀ ਕਰਨ ਵਾਸਤੇ ਔਰ ਬੜੀ ਟੈਨਸ਼ਨ ਦੇ ਵਿੱਚ ਆ। ਬਾਹਰ ਦੇ ਹਾਲਾਤ ਵੀ ਖਰਾਬ ਨੇ, ਹਰ ਬੰਦਾ ਪਰੇਸ਼ਾਨ ਹੈ। ਪੈਟਰੋਲ ਮਹਿੰਗਾ ਹੋਣ ਨਾਲ ਸਿਰਫ ਇਹ ਨਹੀਂ ਕਿ ਗੱਡੀਆਂ ਰੁਕ ਗਈਆਂ, ਪੈਟਰੋਲ ਮਹਿੰਗਾ ਹੋਣ ਨਾਲ ਹਰ ਚੀਜ਼ ਮਹਿੰਗੀ ਹੋ ਗਈ ਹੈ ਔਰ ਮਹਿੰਗਾਈ ਦਾ ਤੂਫਾਨ ਆਇਆ ਹੈ ਔਰ ਅੱਗੋਂ ਆ ਰਿਹਾ ਹੈ ਜਿਹੜਾ ਕਿ ਬਿਲਕੁਲ ਪਰੇਸ਼ਾਨੀ ਦਾ ਬਾਇਸ ਹੈ ਸਾਡੇ ਵਾਸਤੇ ਵੀ ਔਰ ਆਵਾਮ ਵਾਸਤੇ ਵੀ। ਅਸੀਂ ਆਮ ਲੋਕ ਜਿਹੜੇ ਸਫੈਦ ਪੋਸ਼ ਹਾਂ ਉਹਨਾਂ ਵਾਸਤੇ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ। ਕੋਸ਼ਿਸ਼ ਕਰਨੀ ਚਾਹੀਦੀ ਗਵਰਨਮੈਂਟ ਨੂੰ ਆਵਾਮ ਵਾਸਤੇ ਸਹੂਲਤ ਪੈਦਾ ਕਰੇ ਔਰ ਪੈਟਰੋਲ ਜਿਹੜਾ ਹੈ ਉਹਨੂੰ ਪ੍ਰੋਪਰ ਮੇਨਟੇਨ ਕਰਕੇ ਸਸਤਾ ਕੀਤਾ ਜਾਏ ਤਾਂ ਕਿ ਆਮ ਆਦਮੀ ਨੂੰ ਫਾਇਦਾ ਹੋਵੇ। ਅੱਛਾ, ਤੁਹਾਡੇ ਕੋਲ ਗੱਡੀ ਕਿਹੜੀ ਸੀ? ਮੇਰੇ ਕੋਲ ਗੱਡੀ ਹੋਂਡਾ ਸਿਟੀ ਸੀ ਜਿਹੜੀ ਕਿ ਮੈਂ ਡੰਪ ਕਰ ਦਿੱਤੀ ਹੈ, ਖੜੀ ਕਰ ਦਿੱਤੀ ਹਾਂ, ਹੈ। ਤੁਹਾਡਾ ਤਾਂ ਪੈਟਰੋਲ ਦਾ ਖਰਚਾ ਬਹੁਤ ਜ਼ਿਆਦਾ ਵੱਧ ਗਿਆ। ਬਹੁਤ ਜ਼ਿਆਦਾ ਵੱਧ ਗਿਆ। ਹੁਣ ਮੈਂ ਕੋਸ਼ਿਸ਼ ਕਰਨਾ ਵਾ ਕਿਸੇ ਕੋਲ ਲਿਫਟ ਲੈ ਕੇ ਕਰ ਲਾਂ ਕੰਮ, ਅੱਛਾ, ਜਾਂ ਬੱਚਿਆਂ ਨੂੰ ਕਹਿਣਾ ਵਾ ਕਿ ਬੇਟੇ ਨੂੰ ਕਿ ਜਾਂ ਕਿਸੇ ਦੋਸਤ ਨੂੰ ਕਿ ਕੁਝ ਮਦਦ ਕਰ ਦੇਵੇ, ਅਦਰਵਾਈਜ਼ ਗੱਡੀ ਵਾਲਾ ਕੋਈ ਕੰਮ ਨਹੀਂ ਹੋ। ਅੱਗੇ ਤਾਂ ਕੋਈ ਦੋਸਤਾਂ ਨੂੰ ਲੈਣ ਜਾਣਾ, ਕਿਸੇ ਨੂੰ ਮਿਲਣ ਜਾਣਾ, ਗੱਡੀ ਕੱਢ ਲੈਂਦਾ ਸੀ ਬੰਦਾ। ਹੁਣ ਕਦੀ ਹੋਇਆ ਐਵੇਂ ਕਿਸੇ ਦੋਸਤ ਨੇ ਕਿਹਾ ਯਾਰ ਮੇਰੇ ਵੱਲ ਮੈਂ ਮੈਂ ਨਹੀਂ ਆਉਣਾ? ਲਾਸਟ 5 ਦਿਨ ਤੋਂ ਗੱਡੀ ਖੜੀ ਹੈ ਜੀ। ਅੱਛਾ, ਕੋਸ਼ਿਸ਼ ਕੀਤੀ ਕਿ ਉਹਨੂੰ ਜ਼ਰੂਰ ਦੇ ਤਹਿਤ ਕੱਢਿਆ ਜਾਏ ਜਦੋਂ ਬਹੁਤ ਪਰੇਸ਼ਾਨੀ ਹੋਵੇ, ਵਰਨਾ ਮੋਟਰਸਾਈਕਲ ਤੇ ਵਰਨਾ ਨਾਲ ਮੋਟਰਸਾਈਕਲ। ਠੀਕ ਹੋ ਗਿਆ। ਔਰ ਮੈਂ ਨਹੀਂ, ਹਰ ਬੰਦਾ ਹੀ ਪਰੇਸ਼ਾਨ ਹੈ। ਔਰ ਜਿਹੜੇ ਲੋਕ ਵਿਚਾਰੇ ਸਫ਼ਰ ਕਰਦੇ ਸਨ, ਕਿਰਾਏ ਖਰਚਦੇ ਸਨ, ਦੂਸਰੇ ਸ਼ਹਿਰਾਂ ਤੋਂ ਕੰਮ ਕਰਨ ਲਾਹੌਰ ਆਉਂਦੇ ਸਨ ਜੀ ਜੀ, ਜਾਂ ਲਾਹੌਰ ਤੋਂ ਬਾਹਰ ਜਾਂਦੇ ਸਨ, ਉਹ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਕਿਰਾਇਆ ਡਬਲ ਹੋ ਗਿਆ ਹੈ ਹਾਂਜੀ, ਔਰ ਉਹਨੂੰ ਕੰਟਰੋਲ ਕੋਈ ਨਹੀਂ ਹੋ ਰਿਹਾ। ਮੂੰਹ ਮੰਗੇ ਪੈਸੇ ਲੈ ਰਹੇ ਨੇ ਕਿਰਾਏ ਲੋਕੀ ਔਰ ਪਰੇਸ਼ਾਨੀ ਦਾ ਬਾਇਸ ਹੈ। ਕੀ ਸਮਝਦੇ ਹੋ ਕਿ ਵਾਕਈ ਜੰਗ ਦੀ ਵਜ੍ਹਾ ਤੋਂ ਇਹ ਹਾਲਾਤ ਬਣੇ ਨੇ, ਇਹਨਾਂ ਨੂੰ ਮਹਿੰਗਾਈ ਕਰਨੀ ਪਈ ਹੈ ਜਾਂ ਹੁਕੂਮਤ ਨੇ ਕੁਝ ਆਵਾਮ ਦਾ ਅਹਿਸਾਸ ਨਹੀਂ ਕੀਤਾ? ਨਹੀਂ, ਅਸਲ 'ਚ ਜੰਗ ਦਾ ਤਾਂ ਇੱਕ ਬਹਾਨਾ ਬਣਾਇਆ ਜਾ ਰਿਹਾ ਨਾ। ਜੰਗ ਦੇ ਅਸਰਾਤ ਪਏ ਨੇ ਲੇਕਿਨ ਇੰਨੇ ਜ਼ਿਆਦਾ ਨਹੀਂ ਪਏ ਜਿੰਨਾ ਕੁ ਉਹਨਾਂ ਨੇ ਆਵਾਮ ਨੂੰ ਦਬਾ ਦਿੱਤਾ ਹੈ। ਰਗੜਾ ਬੜਾ ਭੈੜਾ ਹੈ। ਅੱਛਾ, ਔਰ ਨਹੀਂ ਲੱਗਣਾ ਚਾਹੀਦਾ, ਆਵਾਮ ਦਾ ਖਿਆਲ ਰੱਖਣਾ ਚਾਹੀਦਾ। ਗਵਰਨਮੈਂਟ ਦਾ ਮਤਲਬ ਹੁੰਦਾ ਉਹ ਆਵਾਮ ਦੀ ਖੈਰ ਖੁਆਹ ਹੈ। ਗਵਰਨਮੈਂਟ ਦੇ ਨੁਮਾਇੰਦੇ ਦਾ ਮਤਲਬ ਹੈ ਕਿ ਉਹਨਾਂ ਨੇ ਆਵਾਮ ਦੀ ਜਿਹੜੀ ਸੋਚ ਹੈ ਉਹਨੂੰ ਉੱਥੇ ਈਵਾਨਾਂ 'ਚ ਲੈ ਕੇ ਜਾਣਾ ਹੈ। ਠੀਕ ਹੈ। ਔਰ ਈਵਾਨਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਵਾਮ ਦੀ ਨੁਮਾਇੰਦਗੀ ਕਰਨੀ ਹੈ। ਅਨਫੋਰਚੂਨੇਟਲੀ ਜਿਹੜੇ ਗਵਰਨਮੈਂਟ ਵਿੱਚ ਚਲੇ ਜਾਂਦੇ ਨੇ ਉਹ ਨੁਮਾਇੰਦਗੀ ਕਰਨ ਦੀ ਬਜਾਏ ਆਪਣੀ ਗਵਰਨਮੈਂਟ ਚਲਾਉਂਦੇ ਨੇ। ਜਿਹੜੇ ਆਪੋਜੀਸ਼ਨ ਚਲੇ ਜਾਂਦੇ ਨੇ ਉਹ ਨੁਮਾਇੰਦਗੀ ਕਰਦੇ ਨੇ ਲੇਕਿਨ ਉਹਨਾਂ ਵਿਚਾਰਿਆਂ ਦੀ ਸੁਣੀ ਨਹੀਂ ਜਾਂਦੀ। ਹਾਲਾਂਕਿ ਹੋਣਾ ਹੀ ਚਾਹੀਦਾ ਕਿ ਹੁਕੂਮਤ 'ਚ ਆ ਕੇ ਆਵਾਮੀ ਨੁਮਾਇੰਦਗੀ ਸਰ ਹੁਕੂਮਤ 'ਚ ਅਸੀਂ ਆਪਣਾ ਨੁਮਾਇੰਦਾ ਮੁਕਰਰ ਕਿਉਂ ਕਰਨੇ ਉਹਨੂੰ? ਅਸੀਂ ਉਹਨੂੰ ਵੋਟ ਦੇ ਕੇ ਅਸੀਂ ਉਹਨੂੰ ਈਵਾਨਾਂ 'ਚ ਭੇਜਣਾ ਕਿ ਤੂੰ ਸਾਡੇ 4 ਲੱਖ 5 ਲੱਖ ਲੋਕਾਂ ਦਾ ਨੁਮਾਇੰਦਾ ਹੈ ਔਰ ਤੂੰ ਉੱਥੇ ਚਲਾ ਜਾ ਔਰ ਸਾਡੀ ਜਾ ਕੇ ਜ਼ਬਾਨ ਬਣ ਜਾ, ਸਾਡੀ ਅੱਖ ਬਣ ਜਾ, ਸਾਡੀ ਸੋਚ ਬਣ ਜਾ। ਬਦਕਿਸਮਤੀ ਇਹ ਹੈ ਕਿ ਉਹ ਸਾਡੀ ਸੋਚ ਬਣਾਉਣ ਦੀ ਬਜਾਏ ਗਵਰਨਮੈਂਟ ਦੀ ਸੋਚ ਬਣ ਜਾਂਦਾ ਹੈ, ਉਹ ਈਵਾਨਾਂ ਦੀ ਸੋਚ ਬਣ ਜਾਂਦਾ ਹੈ ਔਰ ਉਹ ਬਜਾਏ ਆਵਾਮ ਦੇ ਰਿਲੀਫ ਵਾਸਤੇ ਉਹ
ਹਕੂਮਤਾਂ ਦੇ ਫਾਇਦੇ ਤੇ ਹਕੂਮਤਾਂ ਦੀ ਨੁਮਾਇੰਦਗੀ ਕਰਨ ਲੱਗ ਪੈਂਦਾ। ਹਕੂਮਤ ਅੱਛਾ ਕਰੇ ਬੁਰਾ ਕਰੇ ਉਹ ਉਹਦੇ ਬਾਰੇ ਸੋਚਦਾ ਹੈ। ਅੱਛਾ, ਤੁਸੀਂ ਜਿਹਨੂੰ ਵੋਟ ਦਿੱਤਾ ਸੀ ਉਹ ਅੱਗੇ ਵੋਟ ਮੰਗਣ ਤੁਹਾਡੇ ਕੋਲ ਅਗਲੇ ਸਾਲ ਜਾਂ ਕੋਈ ਜਦੋਂ ਇਲੈਕਸ਼ਨ ਹੋਵਣ ਆਏ ਤੇ ਕੀ ਕਹੋਗੇ ਉਹਨੂੰ? ਜਿਹਨੂੰ ਅਸੀਂ ਵੋਟ ਦਿੱਤਾ ਸੀ ਜੇਕਰ ਵੋਟ ਮੰਗਣ ਆਏਗਾ ਤਾਂ ਜ਼ਾਹਿਰ ਹੈ ਉਹਦੀ ਸੋਚ ਉਹਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਕਿਸ ਮੂੰਹ ਆਵਾਮ ਨਾਲ ਦੀ ਜਾ ਰਿਹਾ? ਨੁਮਾਇੰਦਗੀ ਨਹੀਂ ਕੀਤੀ, ਮੈਂ ਐਵਾਨਾਂ 'ਚ ਜਾ ਕੇ ਆਵਾਮ ਦੇ ਵਾਸਤੇ ਕਵਾਨੀਨ ਨਹੀਂ ਬਣਾਏ, ਉਹਨਾਂ ਦੀ ਫੇਵਰ ਨਹੀਂ ਕੀਤੀ, ਹੁਣ ਮੈਂ ਕਿਸ ਮੂੰਹ ਲੈ ਕੇ ਜਾਵਾਂਗਾ। ਲੇਕਿਨ ਬਦਕਿਸਮਤੀ ਹੈ ਸਾਡੇ ਮੁਲਕ ਦੀ ਕਿ ਹਮੇਸ਼ਾ ਹੀ ਇੰਜ ਹੋਇਆ, ਕਦੀ ਵੀ ਕੋਈ ਨੁਮਾਇੰਦਾ ਜਿਹੜਾ ਹੈ ਉਹ ਉੱਥੇ ਜਾ ਕੇ ਐਵਾਨਾਂ ਵਿੱਚ ਆਵਾਮ ਵਾਸਤੇ ਨਹੀਂ ਬੋਲਿਆ। ਹੋਣਾ ਤਾਂ ਇਹ ਚਾਹੀਦਾ ਕਿ ਜਿਹੜੇ ਕਵਾਨੀਨ ਬਣਦੇ ਨੇ ਉਹ ਆਵਾਮ ਦੀ ਫੇਵਰ ਵਾਸਤੇ ਬਣਨ। ਬਿਲਕੁਲ। ਉਹ ਖਾਸ ਕਿਸੇ ਵੀ ਡਿਪਾਰਟਮੈਂਟ ਦੇ ਹੋਣ, ਕਿਸੇ ਵੀ ਸ਼ੋਬੇ ਦੇ ਹੋਣ। ਕਾਰੋਬਾਰੀ ਲੋਕ ਵਿਚਾਰੇ ਪਰੇਸ਼ਾਨ ਨੇ ਕਿ ਨਵੇਂ ਡਿਪਾਰਟਮੈਂਟ ਬਣ ਰਹੇ ਨੇ, ਉਹ ਆ ਕੇ ਉਹਨਾਂ ਨੂੰ ਤੰਗ ਕਰ ਰਹੇ ਨੇ, ਬਜਾਏ ਰਿਲੀਫ ਦੇਣ ਦੇ ਉਹ ਨੁਕਸਾਨ ਹੋ ਰਿਹਾ। ਸਾਡੀ ਸੀਐਮ ਸਾਹਿਬਾ ਤੇ ਚਾਹ ਰਹੀ ਹੈ ਕਿ ਰਿਲੀਫ ਦਿੱਤਾ ਜਾਏ, ਲੇਕਿਨ ਅਨਫੋਰਚੂਨੇਟਲੀ ਜਿੰਨੇ ਡਿਪਾਰਟਮੈਂਟ ਥੱਲੇ ਬਣੇ ਨੇ ਉਹ ਸਾਰੇ ਹੀ ਰਾਸ਼ੀ ਨੇ, ਔਰ ਉਹ ਸਾਰੇ ਹੀ ਚਾਹ ਰਹੇ ਨੇ ਕਿ ਆਪਣਾ ਹੱਥ ਸਿੱਧਾ ਹੋਵੇ। ਅੱਛਾ, ਕੁਝ ਲੋਕ ਗੱਲ ਕਰਦੇ ਨੇ ਕਿ ਸੀਐਮ ਸਾਹਿਬਾ ਕੰਮ ਕਰਨਾ ਚਾਹੁੰਦੀਆਂ ਨੇ, ਲੇਕਿਨ ਜਿਹੜੇ ਮੁਸ਼ੀਰੇ ਖਾਸ ਨੇ ਜਾਂ ਜਿਹੜੇ ਕਰੀਬੀ ਲੋਕ ਨੇ ਉਹ ਉਹਨਾਂ ਨੂੰ ਕੁਝ ਹੋਰ ਹੀ ਦੱਸ ਰਹੇ ਨੇ ਕਿ ਸਭ ਅੱਛਾ ਨਹੀਂ। ਹੈ। ਅਗਰ ਅਸੀਂ ਦੇਖੋ, ਮੈਂ ਖਾ ਹਕੂਮਤ ਦੇ ਹੱਕ ਵਿੱਚ ਜਾਂ ਉਹਦੇ ਮੁਖਾਲਫ ਹਾਂ, ਮੈਂ ਵੋਟ ਉਹਦੇ ਹੱਕ ਵਿੱਚ ਦਿੱਤਾ ਜਾਂ ਮੁਖਾਲਫ ਦਿੱਤਾ ਹੈ। ਸੱਚ ਨੂੰ ਜਿਹੜਾ ਨਾ ਉਹ ਬੋਲਣਾ ਚਾਹੀਦਾ ਹੈ। ਸੱਚ ਹੈ ਵੇ ਕਿ ਸੀਐਮ ਸਾਹਿਬਾ ਕੰਮ ਕਰਨਾ ਚਾਹ ਰਹੀ ਹੈ, ਬਲਕਿ ਕਰ ਵੀ ਰਹੀ ਹੈ। ਠੀਕ ਹੈ, ਲੇਕਿਨ ਉਹਨੂੰ ਕੀ ਪਤਾ ਹੈ ਕਿ ਥੱਲੇ ਕੀ ਹੋ ਰਿਹਾ, ਉਹਨੂੰ ਕੀ ਪਤਾ ਹੈ ਕਿ ਥੱਲੇ ਵਾਲੇ ਲੋਕ ਉਹਨੂੰ ਮਿਸਯੂਜ਼ ਕਰ ਰਹੇ ਨੇ ਉਹਦੇ ਕਵਾਨੀਨ ਨੂੰ। ਕਵਾਨੀਨ ਤੇ ਹੁੰਦੇ ਨੇ ਫਾਇਦੇ ਵਾਸਤੇ, ਲੇਕਿਨ ਬਦਕਿਸਮਤੀ ਹੈ ਕਿ ਉਹਦੇ ਨੁਕਸਾਨ 'ਚ ਜਾ ਰਹੇ ਨੇ। ਔਰ ਬਿਲਕੁਲ ਮੈਂ ਬਰਮਲਾ ਗੱਲ ਕਰਾਂਗਾ ਕਿ ਸੀਐਮ ਸਾਹਿਬਾ ਜਿਹੜੀ ਹੈ ਉਹ ਕੰਮ ਕਰਨਾ ਚਾਹ ਰਹੀ ਹੈ, ਠੀਕ ਹੋ, ਔਰ ਕਰ ਵੀ ਰਹੀ ਹੈ, ਬਿਹਤਰੀ ਕਰ ਰਹੀ ਆ। ਉਹਦੀ ਖੁਆਇਸ਼ ਹੈ ਕਿ ਆਵਾਮ ਦੀ ਨੁਮਾਇੰਦਗੀ ਕੀਤੀ ਜਾਏ। ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖੋ ਨਾ ਕਿ ਰੋਡ ਬਣਦੇ ਨੇ, ਟੁੱਟ ਜਾਂਦੇ ਨੇ, ਰੋਡ ਬਣਦੇ ਨੇ, ਇੱਕ ਡਿਪਾਰਟਮੈਂਟ ਬਣਾ ਰਿਹਾ, ਦੂਸਰਾ ਪਿੱਛੋਂ ਤੋੜਨ ਆ ਰਿਹਾ। ਕਦੀ ਇਸ ਚੀਜ਼ ਨੂੰ ਵੀ ਦੇਖਿਆ ਜਾਏ ਨਾ, ਕਾਨੂੰਨ ਸਾਜ਼ੀ ਕੀਤੀ ਜਾਏ ਕਿ ਰੋਡ ਜਿਹੜਾ ਬਣੇਗਾ ਉਹਨੂੰ ਕੋਈ ਡਿਪਾਰਟਮੈਂਟ ਤੋੜੇਗਾ ਨਹੀਂ, ਉਹ ਦਿਖਾ 2 ਸਾਲ ਵਾਸਤੇ, 4 ਸਾਲ ਵਾਸਤੇ, 5 ਸਾਲ ਵਾਸਤੇ ਉਹ ਰੋਡ ਬਣਾ ਕੇ ਜਾਂਦੇ ਨੇ। ਸਾਡੇ ਸ਼ਹਿਰੀ ਜਿਹੜੇ ਨੇ ਉਹ ਗਲੀਆਂ ਮੁਹੱਲਿਆਂ ਦੇ ਵਿੱਚ ਰੋਡ ਕੱਟ ਕਰ ਦਿੰਦੇ ਨੇ। ਸਖਤੀ ਹੋਣੀ ਚਾਹੀਦੀ ਹੈ, ਜਿਹੜਾ ਰੋਡ ਕੱਟ ਕਰੇ ਉਹਦੇ ਤੇ ਸਖਤੀ ਦੇ ਨਾਲ ਉਹਦੇ ਕੋਲ ਜੁਰਮਾਨਾ ਲਿਆ ਜਾਏ ਜਾਂ ਉਹਨੂੰ ਰਿਪੇਅਰ ਕਰੇ। ਲੇਕਿਨ ਬਦਕਿਸਮਤੀ ਹੈ ਕਿ ਅੱਜ ਰੋਡ ਬਣਿਆ ਤੇ ਅਗਲੇ ਹਫਤੇ ਰੋਡ ਕੱਟ ਹੋ ਗਿਆ ਔਰ ਉਹ ਨਾਲੀ ਬਣ ਜਾਂਦੀ ਹੈ ਔਰ ਰੋਡ ਉਹਦੇ ਨਾਲ ਆਸਤਾ ਟੁੱਟ ਜਾਂਦਾ ਹੈ। ਇਹ ਕੰਮ ਸੀਐਮ ਨੇ ਨਹੀਂ ਕਰਨਾ, ਇਹ ਕੰਮ ਸੀਐਮ ਦੇ ਨੁਮਾਇੰਦਿਆਂ ਨੇ ਕਰਨਾ ਹੈ। ਇਹ ਉਹਨਾਂ ਨੇ ਇੱਕ ਕਾਨੂੰਨ ਸਾਜ਼ੀ ਕਰਵਾਉਣੀ ਹੈ, ਉਹਨਾਂ ਨੇ ਦੱਸਣਾ ਹੈ ਅਸੈਂਬਲੀ ਜਾ ਕੇ ਕਿ ਇਹਦੇ ਬਾਰੇ ਕਾਨੂੰਨ ਸਾਜ਼ੀ ਕੀਤੀ ਜਾਏ, ਲੇਕਿਨ ਅਨਫੋਰਚੂਨੇਟਲੀ ਉਹਨਾਂ ਕੋਲ ਟਾਈਮ ਹੀ ਨਹੀਂ ਹੈ। ਚਲੋ ਠੀਕ ਹੋ ਗਿਆ। ਇਹ ਤੁਹਾਡਾ ਪੁਆਇੰਟ ਅੱਛਾ ਹੈ ਕਿ ਜਿਹੜਾ ਆਵਾਮ ਕੋਲੋਂ ਵੋਟ ਲੈ ਕੇ ਜਾਂਦਾ ਹੈ ਉਹ ਕਮ ਸੇ ਕਮ ਅੱਗੇ ਅਸੈਂਬਲੀ 'ਚ ਬੈਠ ਕੇ ਆਵਾਮੀ ਰਿਲੀਫ ਵਾਸਤੇ ਕੋਈ ਕੰਮ ਕਰੇ।